ਕਿਲਿਆਂ 'ਚ ਹਾਥੀ ਹਮਲੇ ਕਰਦੇ ਸੀ ਨਾ, ਉਹਨਾਂ ਨੂੰ ਵੱਜਦੇ ਸੀ। ਉਹਨਾਂ ਵਾਸਤੇ ਲਵਾਏ ਹੁੰਦੇ ਸੀ ਕਿ ਹਾਥੀ ਜਦੋਂ ਦਰਵਾਜ਼ੇ ਨੂੰ ਮਾਰੇ ਮੂਰੇ ਤੇ ਅੱਗੋਂ ਦੇ ਆ ਸੁੰਬ ਜੇ ਵੱਜਣ। ਹੁਣ ਅੱਗੋਂ ਘੜੇ ਜਿਹੇ ਹੋਏ ਆ। ਸਾਡੇ ਵਹਿੰਦੇ ਆ ਸਾਰਾ ਕੁਝ ਗਲਤ ਹੋਇਆ, ਵੀ ਇਹ ਗਲਤ ਕੀਤਾ, ਢਾਉਣੇ ਨਹੀਂ ਸੀ ਚਾਹੀਦੇ ਉਹਨਾਂ ਨੂੰ। ਹਾਂ ਸਾਹਮਣੇ ਕੋਠੀ ਬਣੀ ਖੜੀ। ਹਾਂ ਤੇ 3 ਮੰਜ਼ਲਾ ਚੁਬਾਰਾ ਸੀ। ਅੱਛਾ, ਬੜਾ ਸੋਹਣਾ ਚੁਬਾਰਾ ਹੋਣਾ ਹਨਾ, ਹਿੰਦੁਸਤਾਨ ਦੇ ਦੌਰ ਦਾ। ਹਾਏ ਹਾਏ ਓਏ ਹੋਏ ਹੋਏ ਕਿਆ ਤੇਰੇ ਨੂੰ ਹੈ ਢਕਣਾ ਵੇਖੀ ਉਹ ਤੇਰੀ ਹੈ। ਕੋਈ ਨਾ ਪੈਪ ਪਾਏ ਹੋਏ ਆ, ਪਾਣੀ ਵਾਸਤੇ ਹੋਣੇ ਸਪਲਾਈ ਵਾਲੇ ਪੈਪ, ਪਾਣੀ ਪੀਣ ਵਾਲੇ ਨਾ, ਪੀਣ ਵਾਲਾ ਪਾਣੀ ਆ ਜਿਹੜਾ ਉਹ ਪੈਪਾਂ ਵਿੱਚ ਦੀ ਘਰਾਂ 'ਚ ਪਹੁੰਚਦਾ। ਹਾਏ ਟੱਟ ਗਏ। ਇੱਕ ਦਿਨ ਅਸਾਂ ਪਰਦੇਸੀਆਂ ਵੀ ਤੁਰ ਜਾਣਾ, ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ। ਇਹ ਸੀ ਕਿਲੇ ਦਾ ਗੇਟ, ਦਰਵਾਜ਼ੇ ਮੋਟੇ ਚੰਗਾਠਾਂ ਵਾਲੇ ਦਰਵਾਜ਼ੇ, ਆਵੇ ਮੋਟੇ ਆ ਪੂਰੀ ਹੱਥ ਜਿੰਨੇ ਨਾ ਮੋਟਾ ਦਰਵਾਜ਼ਾ। ਉਹ ਮਸਜਿਦ ਦੇ ਬਾਰੇ ਦੱਸੋ ਥੋੜਾ ਜਿਹਾ, ਉਹ ਕਿੰਨੀ? ਮਸਜਿਦ ਅਕਬਰ ਬਾਦਸ਼ਾਹ ਵੇਲੇ। ਅੱਛਾ ਜੀ, ਅਕਬਰ ਬਾਦਸ਼ਾਹ ਦਾ। ਹਾਂ ਉਹ ਦੌਰ। ਠੀਕ ਹੈ। ਬਈ ਚੌੜੀਆਂ ਕਰਨਾ ਹੁੰਦੀਆਂ। ਉਹ ਵੇਖ ਦਰਵਾਜ਼ੇ। ਕੀ ਹਾਲ ਚਾਲ, ਮੈਂ ਤੁਹਾਡਾ ਆਪਣਾ ਸਮੀ ਜੱਟ, ਤੇ ਅੱਜ ਦੇ ਵਲੌਗ 'ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੁਹੱਬਤ। ਤੇ ਵਲੌਗ ਕਰਤਾ ਵਾਪਸ ਸਟਾਰਟ। ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆ, ਕਿੱਥੇ ਲੈ ਕੇ ਚੱਲੇ ਆ ਜੀ? ਦਪਾਲਪੁਰ ਲੈ ਕੇ ਚੱਲੇ ਆ। ਦਪਾਲਪੁਰ ਮੈਂ ਤੁਹਾਨੂੰ ਦੱਸਦਾ ਵੀ ਉਹ ਕਾੜੇ ਦੀ ਤਹਿਸੀਲ ਆ, ਤੇ ਉੱਥੇ ਇੱਕ ਕਿਲਾ ਵੀ ਆ ਪੁਰਾਣਾ, ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਟੈਂਪਲ ਵੀ ਹੈਗਾ, ਇੱਕ ਕਾਫੀ ਚੀਜ਼ਾਂ ਨੇ, ਪਰ ਇਹ ਤੁਹਾਨੂੰ ਨਾਲ ਵੀਡੀਓ 'ਚ ਦਿਖਾਊਂਗਾ। ਤੇ ਨਿਕਲਣ ਲੱਗੇ ਆ। ਭਾਈਆ ਆਪਣਾ ਛੋਟਾ ਵਾ ਨਾਲ, ਵੱਡੇ ਭਾਈਏ ਨੂੰ ਵੀ ਤਿਆਰ ਕੀਤਾ ਵਾ, ਉਹ ਰੈਡੀ ਹੋ ਰਿਹਾ ਵਾ, ਤੇ ਆਪਾਂ ਨਿਕਲਣ ਲੱਗੇ ਆ ਦਪਾਲਪੁਰ। ਤੇ ਇੱਕ ਸਾਡਾ ਨਾ ਜਿਹੜਾ ਚਾਚੇ ਦਾ ਪੋਤਾ, ਉਹ ਦਪਾਲਪੁਰ ਹੀ ਆ, ਤੇ ਅੱਗੋਂ ਜਾ ਕੇ ਉਹਨੂੰ ਵੀ ਅਸੀਂ ਲੈਣਾ ਵਾ, ਤੇ ਫਿਰ ਇਕੱਠਿਆਂ ਚਾਰਾਂ ਨਾਲ ਰਲ ਕੇ ਤੇ ਪੈਦਲ ਜਿਹੜਾ ਆਪਾਂ ਦਪਾਲਪੁਰ ਫਿਰਨਾ ਵਾ। ਨਾਲੇ ਜਿਹੜਾ ਨਾ ਸ਼ੁਗਰ ਮੇਲਾ ਲਾਵਾਂਗੇ, ਤੇ ਨਾਲੇ ਤੁਹਾਨੂੰ ਜਿਹੜਾ ਨਾ ਉੱਥੇ ਤਾਰੀਖੀ ਇਮਾਰਤਾਂ ਜਿਹੜੀਆਂ ਇਤਿਹਾਸਿਕ ਉਹ ਦਿਖਾਵਾਂਗੇ। ਆਇਓ ਮੇਰੇ ਨਾਲ। ਤੇ ਪਹੁੰਚ ਗਿਆ ਜੀ ਭਾਈਏ ਵੱਲ, ਭਾਈਏ ਨੂੰ ਲੈਣੇ ਅੱਗੋਂ। ਆਏ ਹਾਏ ਅੱਗੋਂ ਭਾਈਆ ਐ ਪੂਰਾ ਗਾਜਰੀ ਟਾਈਪ ਨਿਕਲੇ ਅੱਗੋਂ। ਕੀ ਹਾਲ ਹੈ? ਠੀਕ ਠਾਕ? ਬੇਇੱਜ਼ਤੀ ਕਰ ਰਿਹਾ? ਬੇਇੱਜ਼ਤੀ ਨਹੀਂ ਕਰ ਰਿਹਾ ਜੀ, ਨਾ ਬੇਇੱਜ਼ਤੀ ਨਹੀਂ ਕਰ ਰਿਹਾ। ਨਹੀਂ ਆਪਣੇ ਭਾਈ ਭਾਈਆ ਪੂਰਾ ਵੇਖੋ ਨਾ ਜਰਾ, ਐ ਲਿਸ਼ਕੂ ਪਿਸ਼ਕੂ ਹੋ ਗਿਆ ਵਾ। ਸ਼ੁਗਰ ਮੇਲੇ ਨੇ ਜਿਹੜੇ ਤੁਹਾਨੂੰ ਦੱਸਿਆ। ਹਾਂ ਇਹ ਉਹ ਸ਼ੁਗਰ ਮੇਲੇ ਨੇ। ਤੇ ਇੱਕ ਜਿਹੜਾ ਆਪਣਾ ਉੱਥੇ ਆ ਵੱਡੇ ਮੂੰਹ ਵਾਲਾ, ਜਿੱਦਾਂ ਕਿ ਮੂੰਹ, ਇਹ ਮੇਰਾ ਛੋਟਾ ਵਾ ਯਾਰ, ਏਡਾ ਵੱਡਾ ਨਹੀਂ ਹੈ। ਜਿੱਦਾਂ ਕਿ ਮੂੰਹ ਆ ਨਾ, ਏਦਾਂ ਕਿ ਮੂੰਹ ਇੱਕ ਹੋਰ ਅਸੀਂ ਨਾਰ ਲਾਉਣਾ ਵਾ ਭਾਜੀ। ਜੇ ਮੈਂ ਗਾਜਰੀ ਆ ਨਾ, ਤੇ ਇਹਨਾਂ ਦੇ ਹਿਸਾਬ ਲਾ ਲਓ, ਮਸਾਂ ਹੀ ਕੈਮਰੇ 'ਚ ਮੂੰਹ ਆਉਂਦੇ ਨੇ। ਠੀਕ ਹੈ। ਉਹ ਬੰਦੇ ਦਾ ਤੇ ਮੂੰਹ ਇਸ ਮੂੰਹ ਨਾਲ ਥੋੜਾ ਜਿਹਾ। ਚੱਲ ਠੀਕ ਆ ਯਾਰ, ਸ਼ੁਰੂ ਹੀ ਹੋ ਗਿਆ। ਮੈਂ ਤੈਨੂੰ ਗਾਜਰੀ ਦਵਾਂਗੇ ਕੀ ਕਹਿਤਾ ਯਾਰ, ਤੂੰ ਮੇਰੇ ਦੁਆਲੇ ਹੀ ਹੋ ਗਿਆ। ਬਸ ਕਰ। ਚਲੋ ਜੀ, ਕਈ ਵਾਰੀ ਨਾਲ ਹੀ ਬੱਸ ਹੋ ਜਾਂਦੀ। ਪਿੰਡ 'ਚੋਂ ਨਿਕਲ ਰਹੇ ਆ ਜੀ। ਆਹ ਵੇਖੋ ਆਪਣਾ ਨਾਸ਼ਤਾ ਜਿਹੜਾ ਹਰ ਵਾਰੀ ਤੁਹਾਨੂੰ ਦਿਖਾਉਂਦਾ ਹੁੰਦਾ ਜਾਂਦਾ ਮੈਂ। ਤੇ ਪਿੰਡ ਚੋਂ ਨਿਕਲ ਰਹੇ ਆ, ਅੱਲਾ ਖੈਰ ਕਰੇ। ਬਾਹਰ ਸੜਕ ਤੇ ਨਿਕਲ ਕੇ ਲੋਕਲ ਟਰੈਵਲ ਕਰਨਾ ਆਪਾਂ, ਬਿਲਕੁਲ ਦਪਾਲਪੁਰ ਜਾਣਾ। ਆਹੋ, ਤੇ ਨਿਕਲ ਕੇ ਦੇਖਦੇ ਵੀ ਕਿਹੜੀ ਸ਼ਹਿਰ ਸਾਨੂੰ ਝੱਲਦੀ ਆ, ਜਿਹਦੇ ਤੇ ਅਸੀਂ ਬਹਿ ਕੇ ਨਾ ਜਿਹੜਾ ਤੇ ਪਹੁੰਚ ਜਾਈਏ ਦਪਾਲਪੁਰ। ਮੈਂ ਤੇ ਆਨਾ ਵਸਤਾ ਜੀ ਤੇ ਕਰਕੇ ਨਾ ਮੈਂ ਚੀਜ਼ ਲੈ ਲਈਏ। ਰੁਕ ਜਾਓ, ਮੇਰੀ ਸੁਣ ਲੈਣ। ਇੱਕੋ ਹੀ ਚੀਜ਼ ਤੇ ਚੱਲਦੇ ਆ। ਕਿਹੜੀ ਸ਼ਹਿਰ? 11 ਨੰਬਰ ਤੇ ਲੋਕਲ ਡਰਾਈਵਰ। ਇਸ ਤੋਂ ਜ਼ਿਆਦਾ ਵਧੀਆ ਹੋਰ ਕੋਈ? 11 ਨੰਬਰ ਤੇ ਤੁਰ ਤੇ ਪੈਣਾ ਤੇ, ਪਰ ਲੇਕਿਨ 24-25 ਕਿਲੋਮੀਟਰ ਆ। ਕੋਈ ਗੱਲ ਨਹੀਂ, ਇਹ ਕਹਿੰਦਾ ਜੀ 11 ਨੰਬਰ ਤੇ ਮਤਲਬ ਤੁਰ ਕੇ ਚੱਲੀਏ। ਇੰਝ ਕਰਕੇ ਸ਼ਾਮ ਦੀ ਘਰ ਪਹੁੰਚਣਾ। ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਵੀ ਜਿਹੜਾ ਮੈਂ ਕਿਲੇ ਦਾ ਦੱਸਿਆ, ਕਿਲੇ ਬਾਰੇ ਤਾਂ ਮੈਂ ਚਲੋ ਦੇਖ ਵੀ ਲਿਆ ਵਾ ਪ੍ਰੋਪਰ ਨਾ, ਵੀ ਉੱਥੇ ਕਿਲਾ ਹੈਗਾ ਵਾ। ਤੇ ਹੋਰ ਚੀਜ਼ਾਂ ਨੇ ਜਿਹੜੀਆਂ ਉਹ ਸਰਪ੍ਰਾਈਜ਼ ਹੀ ਨੇ, ਉਹ ਅਸੀਂ ਵੀ ਉੱਥੇ ਜਾ ਕੇ ਸਾਡੇ ਵਾਸਤੇ ਵੀ ਉਹ ਦੇਖੀਆਂ ਨਹੀਂ ਆ ਪਹਿਲੇ, ਨਾ ਅਸੀਂ ਕਿਲਾ ਵੀ ਵੇਖਿਆ ਨਹੀਂ ਆ। ਫਿਰ ਮੈਂ ਵੀਡੀਓ ਦੇਖੀ ਸੀ ਇੱਕ, ਤੇ ਇਸ ਲਈ ਅਸੀਂ ਨਾ ਰੈਂਡਮ ਹੀ ਵਿਜ਼ਿਟ ਕਰਨ ਚੱਲੇ ਵੀ ਚੱਲੀਏ, ਕਿਉਂਕਿ ਕਜ਼ਨ ਮੇਰਾ ਉੱਥੇ ਆ, ਚਾਚੇ ਦਾ ਪੁੱਤ, ਤੇ ਉਹਨੂੰ ਮੈਂ ਕਿਹਾ ਵੀ ਆ ਰਹੇ ਹਾਂ ਅਸੀਂ, ਤੇ ਉਹਨੇ ਕਿਹਾ ਆਇਓ। ਮੈਂ ਕਿਹਾ ਆਪਾਂ ਅੱਜ ਦਪਾਲਪੁਰ ਘੁੰਮਦੇ ਹਾਂ। ਤੇ ਨਾਲੇ ਤੁਹਾਨੂੰ ਵੀ ਘੁਮਾਉਂਦੇ ਆ ਦਪਾਲਪੁਰ। ਆਇਓ। ਪਹੁੰਚ ਗਏ ਆ ਆਪਣੇ ਸਟਾਪ ਤੇ। ਗਰਮੀ ਹੈਗੀ ਆ, ਗਰਮੀ ਬਹੁਤ ਜ਼ਿਆਦਾ। ਕਿੰਨੀ ਕਾ ਮੈਂ ਹਿਸਾਬ ਜਿਹਾ ਲਾ ਕੇ ਦੱਸਦਾ, ਕੋਈ ਇੰਨੀ ਵੀ ਜ਼ਿਆਦਾ ਨਹੀਂ ਆ, ਮਤਲਬ ਕੋਈ ਹੈਗੀ ਆ 35 ਕਿਤੇ ਹੋਣੀ ਆ ਨਾ। 34-35 ਤੇ ਹੋਣੀ ਆ। ਉਹ ਪੁੱਛ ਤੇ ਲਈਏ ਰਕਸ਼ੇ ਵਾਲੇ ਨੂੰ, ਜਾਣਾ ਕਿੱਥੇ ਇਹਨੇ, ਪੁੱਛ। ਉਹ ਭਾਈ ਉਦੋਂ ਦਪਾਲਪੁਰ ਰਕਸ਼ਾ ਹੀ ਲੈ ਗਿਆ ਸੀ ਮੈਨੂੰ। ਲਓ ਜੀ, ਰਕਸ਼ਾ ਜਿਹੜਾ ਆਪਾਂ ਨੂੰ ਝੱਲਿਆ ਨਹੀਂ ਆ ਉਹ ਵਾਲਾ ਰਕਸ਼ਾ, ਹੁਣ ਦੂਸਰਾ ਕੋਈ ਆਉਂਦਾ ਜਾਂ ਕੋਈ ਵੈਗਨ ਆਉਂਦੀ ਉਹਦੇ ਤੇ ਬਹਿੰਦੇ ਆ।
ਤੇ ਭਾਈਆ ਕਹਿੰਦਾ ਸ਼ਰਦਾਈ ਨਾ ਜਿਹੜਾ ਘੁੱਟ ਲਾ ਲਈਏ। ਭਾਈਆ ਸ਼ਰਦਾਈ ਤੇ ਆਣ ਲੱਗਾ ਵਾ, ਇਹੀ ਕਹਿ ਰਿਹਾ ਮੈਂ। ਗਰਮੀ ਦੂਰ ਹੋਈ ਆ ਕੁਛ? ਹਾਂਜੀ ਹਾਂਜੀ ਫੁੱਲ। ਲੋਈ ਜਦੋਂ ਵੀ ਪਿੰਡ ਤੋਂ ਕਿਤੇ ਨਿਕਲਿਆ ਕਰਾਂਗੇ ਨਾ ਸ਼ਰਦਾਈ ਪੀ ਕੇ ਹੀ ਗਾਂਹ ਜਾਇਆ ਕਰਾਂਗੇ। ਭਈਆ ਤੇਰੀ ਵੀ ਗਰਮੀ ਦੂਰ ਹੋਈ ਹੈ ਕਿ ਨਹੀਂ? ਨਹੀਂ ਹਲੇ ਤੇ ਅੱਧਾ ਗਲਾਸ ਹੱਥ ਹੀ ਭਰਿਆ ਹੈ। ਚੱਲ ਪੀਦਾ ਚੱਲ ਯਾਰ ਰੱਬ ਸੈਨ ਕੁਛ ਆ ਨਹੀਂ ਰਿਹਾ ਯਾਰ। ਉਹ ਭਾਜੀ ਇਹ ਨਾ ਰੌਲਾ ਇਹ ਆ ਕਿ ਇਹਨਾਂ ਨੂੰ ਕਾਫੀ ਸਾਰੀਆਂ ਚੀਜ਼ਾਂ ਜਾਂਦੀਆਂ। ਹਾਂਜੀ ਉਹ ਚੀਜ਼ ਨੂੰ ਦੇਖ ਰਹੇ ਆ, ਥੋੜਾ ਜਿਹਾ ਟਾਈਮ ਲੱਗਦਾ। ਜ਼ਾਹਰੀ ਗੱਲ ਜਿਹੜੀਆਂ ਸਵਾਰੀਆਂ ਉਹਨਾਂ ਨੇ ਭਰ ਕੇ ਲਿਜਾਣੀਆਂ ਦਪਾਲਪੁਰ ਨੂੰ, ਐਵੇਂ ਥੋੜੀ ਖਾਲੀ ਚਲੇ ਜਾਣਾ। ਸਹੀ ਹੈ ਹਾਂ, ਕੋਈ ਨਾ ਕੋਈ ਚੀਜ਼ ਆ ਰਹੀ ਅੱਲਾ ਖੈਰ ਕਰ। ਇੱਧਰ ਭਾਈ ਮੇਰਾ ਕਿਰਾਇਆ ਤੇ ਮੁੱਕਿਆ ਭਾਈ ਨਾ? ਨਹੀਂ ਭਾਈ ਇਹ ਨਹੀਂ, ਉਹਨੇ ਪੁੱਛਿਆ ਸੀ ਤੇਰੇ ਕੋਲ। ਤਰਲਾ ਚੱਲਿਆ ਭਾਈ, ਫ੍ਰੀ ਲੈ ਕੇ ਜਾ ਰਹੇ ਫ੍ਰੀ। ਇਹਨਾਂ ਨੇ ਆਪਾਂ ਨੂੰ ਬਾਈਪਾਸ ਤੱਕ ਫ੍ਰੀ ਜਾਣਾ, ਉਸ ਤੋਂ ਅੱਗੇ ਆਪਾਂ ਜਾਵਾਂਗੇ ਰਕਸ਼ਾ ਲੱਭ ਜਾਣਾ। ਉਹਨਾਂ ਨੇ 40 ਜਾਣਾ ਹੈ। 40 ਡੀ ਤੱਕ ਆਪਾਂ ਨੂੰ ਸਵਾਰੀ ਲੱਭ ਗਈ ਉਸਤਾਦ ਜੀ। ਤੂੰ ਉੱਤੇ ਹੋ ਜਾ, ਕਿਤੇ ਉਹ ਕੰਮ ਨਾ ਹੋ ਜਾਵੇ। ਕਿਹੜਾ ਭਲਾ ਯਾਦ ਆਇਆ ਏਦਾਂ ਦਾ ਰਕਸ਼ਾ ਸੀ ਜਿਹੜਾ? ਮੈਨੂੰ ਪਤਾ ਤੂੰ ਜੰਪ ਲਵਾਇਆ ਸੀ ਜਦੋਂ ਮੈਂ ਗਿਆ ਸੀ, ਤੂੰ ਹੀ ਕਿਹਾ ਸੀ ਕਰੇ, ਉਹੀ ਮੈਂ ਤਾਂ ਡਰ ਗਈ। ਹਾਂ ਆਪੀ ਪਿਛਾ ਤਾਂ ਪਿਛਾ ਹੀ ਚੱਲਾ ਸੀ ਭਾਈ ਉਦੋਂ। ਚਲੋ ਜੀ ਮਜ਼ਾ ਬੜਾ ਆ ਰਿਹਾ ਵਾ ਰਕਸ਼ੇ ਤੇ, ਜਿਹੜਾ ਨਾ ਖੁੱਲਾ ਸਫ਼ਰ ਕਰ ਰਹੇ ਆ। ਆਏ ਹਾਏ ਹਾਏ, ਏਦਾਂ ਦਾ ਸਫ਼ਰ ਸੋਚਿਆ ਸੀ? ਥੱਲੇ ਹੀ ਰਹਿ, ਬਹੁਤਾ ਨਾ ਉੱਡ। ਹਵਾਵਾਂ ਚ ਏਦਾਂ ਨਿਕਲਣ ਦਾ ਵੇਲਾ ਆਪਣਾ ਹੀ ਸਵਾਦ ਆ ਲੋਕਲ। ਅੱਜ ਨਜ਼ਾਰੇ ਆਈ ਜਾ ਰਹੇ, ਨਜ਼ਾਰੇ ਜਾਈ ਜਾ ਰਹੇ ਤੇ ਤੁਸੀਂ ਜਵਾਬ ਮੰਗੋ ਮਗਰੋਂ ਬੰਦਾ ਰੁਮਾਲ ਨਾ ਉੱਡ ਜਾਵੇ। ਇਹ ਜਗਾੜ ਲਾ ਕੇ ਲਾਇਆ ਆ ਵੇਖੋ ਜੀ, ਜਗਾੜ ਪਾਕਿਸਤਾਨੀਆਂ ਦੇ ਮੰਜੀਆਂ ਉੱਤੇ ਲੱਦੀਆਂ ਰੱਖਿਆ ਤੇ। ਜੀ ਇਹ ਸਾਡਾ ਬਾਈਪਾਸ ਹੈ ਕਾੜੇ ਦਾ। ਅੱਛਾ ਜੀ, ਲਓ ਜੀ ਇਹ ਦਰਬਾਰ ਆ ਜੀ ਸ਼ਬੀਰ ਹੁਸੈਨ, ਬਾਬਾ ਸ਼ਬੀਰ ਹੁਸੈਨ ਸ਼ਬੀਰ ਹੁਸੈਨ ਸ਼ਾਹ ਗਲਾਨੀ। ਕਾਫੀ ਦਰਬਾਰ ਨੇ। ਹਾਂਜੀ ਇੱਥੇ ਜਦੋਂ ਸਾਲਾਨਾ ਸੰਗਤਾਂ ਨਿਕਲਦੀਆਂ ਹੁੰਦੀਆਂ ਨੇ ਨਾ, ਜਿੱਦਾਂ ਹਰ ਸ਼ਹਿਰ ਦੇ ਵਿੱਚੋਂ ਆਪਣੇ ਆਪਣੇ ਇੱਕ ਨਾ ਸੰਗਤ ਨਿਕਲਦੀ ਹੈ। ਸੇਵਨ ਸ਼ਰੀਫ, ਸਫੀ ਸਰਵਰ, ਲਾਲਾ ਵਾਲੀ ਸਰਕਾਰ ਇੱਥੇ ਜਾਂਦੀਆਂ ਨੇ। ਉੱਥੇ 3 ਹਫ਼ਤੇ ਦਾ ਟੂਰ ਹੁੰਦਾ ਹੈ। ਤੇ ਇਸ ਦਰਬਾਰ ਤੋਂ ਪਹਿਲੇ ਹਜ਼ਰਤ ਕਰਮਾਂ ਵਾਲੇ ਤੋਂ ਸ਼ੁਰੂ ਹੁੰਦੀ ਹੈ। ਅੱਛਾ, ਉਸ ਤੋਂ ਬਾਅਦ ਇਹ ਦਰਬਾਰ, ਉਸ ਤੋਂ ਬਾਅਦ ਪਾਕਪਤਨ, ਏਦਾਂ ਸਾਰੇ ਘੁੰਮਦੇ ਮਾਈ ਕੀ ਕਰਨ ਜਾਂਦੇ? ਮਤਲਬ ਮੰਨਤਾਂ ਮੰਗਣ? ਨਹੀਂ ਮੰਨਤਾਂ ਮੰਨਣ, ਜ਼ਿਆਰਤਾਂ ਕਰਨ ਜਾਂਦੇ ਨੇ। ਜ਼ਿਆਰਤਾਂ ਕਰਨ, ਠੀਕ ਹੈ, ਦਰਬਾਰਾਂ ਦੀਆਂ। ਲਓ ਜੀ ਵੈਲਕਮ ਦਪਾਲਪੁਰ। ਦਪਾਲਪੁਰ ਐਂਟਰ ਹੋ ਗਏ ਆ ਜੀ। ਇੱਧਰੋਂ ਬਾਏ ਗੁੱਡ ਬਾਏ ਦਪਾਲਪੁਰ ਲਿਖਿਆ, ਦਪਾਲਪੁਰ ਐਂਟਰ ਹੋ ਗਏ ਆਪਾਂ। ਦਪਾਲਪੁਰ ਐਂਟਰ ਹੋ ਗਿਆ। ਜੀ ਜੀ ਬਹੁਤ ਸ਼ੁਕਰੀਆ ਯਾਰ, ਅੱਧਾ ਸਫ਼ਰ ਨਿਬੇੜਤਾ ਤੁਸੀਂ, ਬਹੁਤ ਸ਼ੁਕਰੀਆ। ਲਓ ਜੀ ਅੱਧਾ ਸਫ਼ਰ ਤੇ ਸਾਡਾ ਐਵੇਂ ਹੀ ਲੰਘ ਗਿਆ ਵਾ। ਇਹ ਮਤਲਬ ਜਿਹੜਾ ਵੈਗਨ ਕਿੱਥੇ ਲੰਘ ਗਈ? ਉਹ ਨੀਲੀ ਵਾਲੀ। ਚਲੋ ਜੀ ਹੋਰ ਕੋਈ ਬੰਦੇ ਕੋਲ ਹੁਣ ਲਿਫਟ ਮੰਗੋ, ਫਿਰ ਮੈਂ ਤਰਲਾ ਪਾਵਾਂ। ਹਾਂਜੀ ਪਾਓ ਜੀ ਫੇਰ ਤਰਲਾ। ਹਮ ਛਾਦੇ ਕੋ ਬੋਲਦੇ हैं। ਤਰਲਾ ਚੱਲਦਾ ਭਾਈ ਇੱਧਰ। ਕੀ ਬੋਲਣ ਲੱਗਾ? ਇੱਧਰ ਨੂੰ ਹੀ ਆ, ਵੱਡਾ ਫਰੇਮ ਹਾਂ ਫੇ 0.5 ਹੁੰਦਾ ਨਾ। ਅੱਛਾ ਅੱਛਾ ਹਾਂ। ਰਕਸ਼ਾ ਲੱਭ ਗਿਆ, ਉਹਦੇ ਰਕਸ਼ੇ ਵੀ ਜਾ ਰਹੇ ਆ ਅੱਗੇ। ਜਿਹੜਾ ਸਫ਼ਰ ਰਹਿ ਗਿਆ, ਕਿੰਨਾ ਕੁ ਰਹਿ ਗਿਆ ਸਾਜੀ? ਰਹਿ ਗਿਆ ਬਸ 8-10 ਕਿਲੋਮੀਟਰ ਰਹਿ ਗਿਆ। ਕਹਿੰਦਾ ਕਿ ਹੋਏ ਦੋ ਬੰਦਿਆਂ ਦੀ ਕਹਿੰਦਾ ਕਿ ਮੈਂ ਅੜ ਜਾਗਾ ਅੱਗੇ ਅੜਿਆ ਰਿਹਾ ਵਾ ਤੇ ਅੱਗੇ ਦੇ ਪੈਰ ਸੌ ਗਏ। ਹੋਰ ਪਿੱਛੇ ਆ ਕੇ ਵੱਡੇ ਭਰਾ ਝੋਲੀ ਚ ਬੈਠਾ। ਚਲੋ ਜੀ ਪਹੁੰਚ ਗਏ ਆਪਾਂ ਆਪਦੇ ਕਜ਼ਨ ਕੋਲ। ਇਹ ਆਪਣਾ ਕਜ਼ਨ ਆ ਗਿਆ ਜੀ। ਕੀ ਹਾਲ ਹੈ? ਲਓ ਜੀ ਬੰਦੇ ਹੋ ਗਏ ਅਸੀਂ 5। ਪੈਦਲ ਜਿਹੜਾ ਨਾ ਫਿਰ ਕੇ ਇਹ ਦੇਖ ਲਓ ਜੀ, ਸਾਨੂੰ ਦੋਵੇਂ ਮੂੰਹ ਵੱਡੇ ਵੱਡੇ ਨਜ਼ਰ ਆਉਂਦੇ ਆ ਜੀ। ਬਿਲਕੁਲ ਅਲਹਮਦੁਲਿਲਾ ਖਾਂਦੇ ਪੀਂਦੇ ਘਰਾਂ ਦੇ ਆ। ਚੱਲਦੇ ਆ ਹੁਣ ਆਪਾਂ ਸ਼ਹਿਰ ਤੋਂ ਅਸੀਂ ਥੋੜਾ ਜਿਹਾ ਪਿੱਛੇ ਹੀ ਆ। ਲਓ ਜੀ ਇੱਕ ਵਾਰੀ ਫੇਰ
ਰਕਸ਼ਾ ਕਰਵਾ ਕੇ ਤੇ ਜਾ ਰਹੇ ਹਾਂ ਅਸੀਂ ਕਿਲੇ। ਭਾਈ ਸਾਨੂੰ ਕਿਲੇ ਤੋਂ ਥੋੜਾ ਜਿਹਾ ਦੂਰ ਹੀ ਰਹੂਗਾ ਕਿਉਂਕਿ ਕਿਲਾ ਅੰਦਰੂਨ ਸ਼ਹਿਰ 'ਚ, ਤੇ ਅਸੀਂ ਫਿਰ ਉੱਥੋਂ ਥੋੜਾ ਜਿਹਾ ਚੱਲ ਕੇ ਨਾਲੇ ਸ਼ਹਿਰ ਦਾ ਮਾਹੌਲ ਚਾਲ ਵੇਖਾਂਗੇ, ਨਾਲੇ ਦੇਖਦੇ ਜਾਵਾਂਗੇ ਕਿਲੇ ਤੱਕ। ਤੇ ਕਦਨ ਆਪਾਂ ਨੂੰ ਵਿਜ਼ਿਟ ਕਰਵਾਊਗਾ ਕਿਲਾ। ਬਿਲਕੁਲ ਆਪ ਹੀ ਪਹਿਲੀ ਵਾਰੀ ਕਰੂਗਾ। 25 ਸਾਲ ਫਾਈਨਲੀ ਪਹੁੰਚ ਗਏ ਆ। ਇਹ ਕਿਲੇ ਵਾਲੇ ਬਾਜ਼ਾਰ ਪੈ ਗਏ ਆ, ਸਿੱਧਾ ਜਾ ਕੇ ਕਹਿੰਦੇ ਜੀ ਕਿਲਾ ਆਉਣਾ ਵਾ। ਤੇ ਮੈਂ ਭਾਈ ਨੂੰ ਦੱਸਣਾ ਚਾਹੁੰਦਾ ਵਾ, ਮਾਸ਼ਾਅੱਲਾ ਭਾਈ ਆਪਣੇ ਵਾਸਤੇ ਗਿਫਟ ਲੈ ਕੇ ਆਏ ਆ। ਕੀ ਗਿਫਟ ਲੈ ਕੇ? ਕੌਣ ਲਿਆ? ਅਨਬਾਕਸਿੰਗ ਕੀਤੀ ਹੈ। ਕੀ ਨਿਕਲਿਆ? ਸੂਰਜਮੁਖੀ ਦੇ ਬੀਜ। ਸੂਰਜਮੁਖੀ। ਤੇ ਇਹਨੇ ਚੱਕੇ ਭਲਾ ਕਿੱਥੋਂ ਹੀ? ਉਹ ਜਿਹੜੇ ਲਿਫਟ ਲੈ ਕੇ ਆਏ ਨਾ ਰਕਸ਼ੇ 'ਚ ਅਸੀਂ, ਉਹ ਥੱਲੇ ਪੈਰਾਂ ਤੇ ਰੁਲੇ ਫਿਰਦੇ ਸੀ ਤੇ ਇਹਨੇ ਉੱਥੋਂ ਮੁੱਠੀ ਭਰ ਲਈ। ਇਹਨੂੰ ਮੈਂ ਕਿਹਾ ਸੀ ਨਾ ਚੱਕ ਕੇ ਨੇ, ਐਵੇਂ ਤੇਰੇ ਵਾਸਤੇ ਇਹਨੇ ਕੀਤਾ ਹੀ ਕੰਮ। ਇੱਕ ਮਿੰਟ ਮੈਨੂੰ ਲੋਕੇਸ਼ਨ ਚੈੱਕ ਕਰ ਲੈਣ ਦੇ। 25 ਸਾਲ ਦਾ ਤਜਰਬਾ ਨਾ। ਉਹ ਅੱਗੇ ਜਾਣਾ ਆ ਕੀ ਆ? ਓਏ ਵਾਹ 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 ਵਾਹ। ਆ ਵੇਖੋ ਜੀ, ਵੱਡੇ ਜਿਹੇ ਅੱਖਰਾਂ 'ਚ ਲਿਖਿਆ ਦਪਾਲਪੁਰ। ਆਈ ਲਵ ਦਪਾਲਪੁਰ। ਆਈ ਲਵ ਦਪਾਲਪੁਰ। ਆਈ ਲਵ ਦਪਾਲਪੁਰ। ਵਾਹ ਵੀ ਵਾਹ। ਇਹ ਆ ਜੀ ਦਪਾਲਪੁਰ ਦੇ ਬਾਜ਼ਾਰ, ਕੱਪੜਿਆਂ ਵਾਲੇ ਬਾਜ਼ਾਰ ਆ ਜੀ। ਤੇ ਸਿੱਧਾ ਜਾ ਕੇ ਮੇਰਾ ਖਿਆਲ ਨਾ ਪਤਾ ਲੱਗਣਾ ਇਹੀ ਕਹਦੇ ਵੀ ਆ ਜੀ ਮੇਲਾ ਲੱਗਾ ਵਾ ਕਿਲੇ। ਉਹਨਾਂ ਨੂੰ ਸਾਰਾ ਪਤਾ, ਉਹਨਾਂ ਨੂੰ ਮੈਂ ਜੀ ਦੱਸਣ ਡਿਆ ਯਾਰ, ਇਨਫੋਰਮੇਸ਼ਨ ਸਹੀ ਦੇਣੀ ਹੁੰਦੀ ਨਾ। ਦਪਾਲਪੁਰ ਵੜਦੇ ਆ ਤੇ ਨਾਲ ਹੀ। ਆਹੋ ਯਾਰ ਪੈਸੇ ਹੈਗੇ? ਪੈਸੇ ਨਹੀਂ ਹੈ। ਅੱਲਾ ਕੀ ਹਾਲ ਏ? ਕੰਜਵੀਂ ਪਿਆ ਦੇ ਯਾਰ, ਸਾਨੂੰ ਠੰਡਿਆ ਠਾਰ ਕਰ ਦੇ। ਅੱਛਾ ਇੱਥੇ ਨਾ ਇੱਕ ਕਿਲਾ ਵਾ, ਕਿਲਾ ਵਾ ਇੱਥੇ। ਉਹ ਕਿੱਥੇ ਕਰਕੇ ਆ ਭਲਾ? ਨਹੀਂ ਹੈ ਏਦਾਂ ਸਿੱਧਾ ਹੀ? ਅੱਛਾ ਹਾਂਜੀ, ਅੱਛਾ ਜੀ ਅੱਛਾ। ਉਹੀ ਵੇਖਣ ਆਏ ਆ। ਉਕਾੜਿਓ? ਹਾਂਜੀ ਵੇਖਿਆ ਸੀ ਅਸੀਂ ਨਾ ਨੈਟ ਤੇ ਅਸੀਂ ਕਿਹਾ ਜਰਾ ਵੇਖ ਕੇ ਆਈ। ਆ ਤੇ ਕਾੜਾ ਵਾ ਸੀ ਚੜਿਆ ਰਕਸ਼ੇ ਤੇ। ਤੂੰ ਵਿਜ਼ਿਟ ਕਰਾਉਣਾ? ਕਿੱਥੋਂ ਆਏ ਤੁਸੀਂ ਭਾਈ? ਹਾਂਜੀ ਕਿੱਥੋਂ ਆਏ ਤੁਸੀਂ ਜੀ? ਆ ਭਾਈ ਆਪਣੇ ਕੋਲ ਆਏ ਆ ਮਾਸ਼ਾਅੱਲਾ ਦਪਾਲਪੁਰੋਂ। ਆਪਾਂ ਇਹਨਾਂ ਨੂੰ ਆਪਣੇ ਦਪਾਲਪੁਰ ਆਏ ਆ ਉਕਾੜਿਓ। ਆਪਾਂ ਇਹਨਾਂ ਨੂੰ ਆਪਣੇ ਅਬਾਉਜਦਾਦ ਦਾ ਕਲਾ ਦਿਖਾਣਾ ਵਾ। ਅਬਾਉਜਦਾਦ ਦਾ। ਲਓ ਜੀ ਭਰਾ ਨੇ ਕੀ ਪਾਤਾ ਵਾ? ਅੱਛੇ ਵਾਲਾ ਬਣਾ ਰਿਹਾ। ਬਰਫ਼ ਪਾਈ ਆ? ਹਾਂਜੀ ਅੱਛੇ ਵਾਲਾ ਉਹਨੂੰ ਮੈਂ ਕਿਹਾ ਅੱਛੇ ਵਾਲੀਆਂ ਚੀਜ਼ਾਂ ਪਾ ਕੇ ਤੇ ਅੱਛਾ ਜਿਹਾ ਬਣਾ ਦਿਓ। ਲਾਈਵ ਨਿੰਬੂ ਜਿਹੜਾ ਨਾ ਪੈ ਰਿਹਾ ਸਾਡੀ ਸ਼ਿਕੰਜਵੀ ਵਿੱਚ, ਵਾਕਈ ਸ਼ਿਕੰਜਵੀ। ਲਾਈਵ ਨਿੰਬੂ ਪੈ ਰਹੇ ਨੇ ਜੀ। ਇਹ ਇਹਨੂੰ ਪੁੱਛ ਲੈ। ਇਹਦੇ ਵਿੱਚ ਨਿੰਬੂ ਪਾਇਆ ਵਾ, ਉਹਦੇ ਵਿੱਚ ਇਮਲੀ ਆਲੂ ਬੁਖਾਰੇ ਦਾ ਪਾਇਆ ਵਾ, ਤੇ ਇਹ ਪਾਣੀ ਪਤਾ ਨਹੀਂ ਕੀ ਭਾਈ ਨੇ ਮਿਕਸ ਕੀਤਾ ਉਹ ਪਾਇਆ। ਪਤਾ ਨਹੀਂ ਕੀ ਦਾ ਕੀ ਮਤਲਬ ਜਾਂ ਐਵੇਂ ਚੱਲ ਖੈਰ। ਲਓ ਜੀ ਹੁਣ ਪੈਣ ਲੱਗਾ ਤੁਹਾਡਾ। ਓਏ ਹੋਏ 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 ਹੁਣ ਤੇ ਚੈੱਕ ਕਰ ਲਓ। ਹੁਣ ਪਿਆ ਹੀ ਤੁਹਾਡਾ। ਤੇ ਓਏ ਹੋਏ ਹੋਏ ਕਿਆ ਤੇਰੇ ਨੂੰ ਹੈ ਢਕਣਾ ਵੇਖੀ। ਉਹ ਤੇਰੀ ਹੈ, ਤੇਰੀ ਹੈ। ਆਓ ਜੀ ਛੋਟਾ ਹੋ ਗਿਆ ਆਪਣਾ ਰੈਡੀ। ਸਵਾਦ ਆ ਗਿਆ। ਠੀਕ ਹੈ ਭਾਈ। ਨਹੀਂ ਦਿੰਦਾ ਭਾਈ, ਨਹੀਂ ਦਿੰਦਾ, ਤੁਸੀਂ ਦੇਣੇ ਨੇ। ਲਓ ਇਸ ਕੰਨੀ ਪੀ ਕੇ ਹੁਣ ਚਾਲੇ ਪਾਤੇ ਅਸੀਂ ਅੱਗੇ। ਤੇ ਪਤਾ ਲੱਗਿਆ ਇੱਕ ਤੇ ਉਹ ਕਿਲੇ ਦੇ ਦਰਵਾਜ਼ੇ ਨੇ ਦੋ, ਅੰਦਰ ਪੁਰਾਣੀਆਂ ਇਮਾਰਤਾਂ, ਤੇ ਇੱਕ ਜਿਹੜੀ ਚੀਜ਼ ਸਾਨੂੰ ਪਤਾ ਲੱਗੀ ਨਾ, ਇੱਕ ਮਸਜਿਦ ਹੈ 500 ਸਾਲ ਪੁਰਾਣੀ, ਤੇ ਉਹ ਵੀ ਆਪਾਂ ਵਿਜ਼ਿਟ ਕਰਾਂਗੇ। ਇਹ ਨਾ ਹੌਲੀ ਹੌਲੀ ਤਾਂ ਨੂੰ ਚੜ੍ਹਦੀ ਪਈ ਹੈ ਜਗ੍ਹਾ ਨਾ, ਉੱਚੀ ਹੋਈ ਜਾਂਦੀ ਜਾਂਦੇ ਤੇ ਜਿਹਨੂੰ ਪੁੱਛਿਆ ਨਾ ਕਹਿੰਦੇ ਉੱਤੇ ਚੱਲ ਜਾਓ। ਮੈਂ ਕਿਹਾ ਕਿਲੇ ਦਾ ਪੁੱਛਿਆ, ਕਹਿੰਦੇ ਉੱਤੇ ਚੱਲ ਜਾਓ। ਮੈਂ ਕਿਹਾ ਉੱਤੇ ਕਿੱਥੇ ਜਾਣਾ ਅਸੀਂ? ਮੈਂ ਕਿਹਾ ਥੋੜੀ ਦੇਰ ਪਹਿਲਾਂ ਇਹਨੂੰ ਭੇਜੀਏ। ਮੈਂ ਉੱਤੇ ਪਤਾ ਨਹੀਂ ਕਿੱਥੇ ਗਈ, ਉੱਤੇ ਚੱਲ ਜਾਓ। ਏਦਾਂ ਉੱਚੀ ਹੋਈ ਜਾਣੀ ਹੈ ਨਾ, ਠੱਠੀ ਕਹਿੰਦੇ ਨੇ ਇਹਨੂੰ। ਆ ਜਾਓ ਫਿਰ। ਟਿੱਬਿਆਂ ਤਰ੍ਹਾਂ ਹੀ ਆ ਜੀ ਨਿਜ਼ਾਮ। ਇੱਥੋਂ ਥੱਲੇ ਉਤਰਦੀਆਂ ਪਈਆਂ ਸੜਕਾਂ, ਇੱਥੋਂ ਤਾਂ ਜਾਈ ਜਾਂਦੀਆਂ ਨੇ, ਤਾਂ ਹੀ ਚੜੀ ਜਾ ਰਹੇ ਅਸੀਂ ਹੌਲੀ ਹੌਲੀ। ਲਓ ਜੀ ਇਸ ਟਾਈਮ ਅਸੀਂ ਕਿਲੇ ਦੇ ਅੰਦਰ ਫਿਰਦੇ ਪਏ ਹਾਂ। ਇਹ ਦਰਵਾਜ਼ੇ ਵੱਲ ਨੂੰ ਜਾ ਰਹੇ ਹਾਂ ਪਰਲੀ ਸਾਈਡ ਤੇ, ਕਿਉਂਕਿ ਹੁਣ ਤਰਤੀਬ ਨਹੀਂ ਰਹੀ ਕਿ ਦਰਵਾਜ਼ੇ ਚੋਂ ਵੜਨਾ, ਦਰਵਾਜ਼ੇ ਚੋਂ ਨਿਕਲਣਾ। ਅਸੀਂ ਇੱਕ ਸਾਈਡ ਜੇ ਤੋਂ ਬੜੇ ਤੇ ਹੁਣ ਦਰਵਾਜ਼ਾ ਤੁਹਾਨੂੰ ਦਿਖਾਉਣ ਲਿਜਾ ਰਹੇ ਹਾਂ। ਆਬਾਦੀਆਂ ਬਹੁਤ ਹੋ ਗਈਆਂ ਕਿਲੇ ਦੇ ਵਿੱਚ, ਹੁਣ ਇੰਨੀ ਆਬਾਦੀ ਹੈ
ਤੇ ਉਹ ਗੱਲ ਤੇ ਨਹੀਂ ਰਹੀ ਹੁਣ ਵੀ ਜਿਵੇਂ ਵਿਹਲਾ ਹੋਵੇ ਕਿਲਾ। ਬੜੀ ਆਬਾਦੀ ਆ, ਨਿੱਕੇ ਨਿੱਕੀਆਂ ਗਲੀਆਂ, ਨਿੱਕੇ ਨਿੱਕੇ ਘਰ ਬਣੇ ਹੋਏ ਆ। ਸਾਡੇ ਕਸੂਰ ਵਾਲਾ ਕੰਮ ਤੇ ਨਹੀਂ ਕਰਦਾ ਪਿਆ। ਉਦੋਂ ਆਪਾਂ ਕਰਦੇ ਹੀ ਸੀ ਨਾ ਵਲੋਗਿੰਗ, ਪੁਰਾਣੀ ਨੇ ਕਰ। ਹਾਂ ਛੋਟੀਆਂ ਛੋਟੀਆਂ ਗਲੀਆਂ, ਵਾਹ ਪੁਰਾਣੇ ਘਰ ਆ ਜੀ। ਅੰਦਰ ਆ ਗਏ ਆ ਜੀ। ਪਹਿਲਾਂ ਆਪਾਂ ਵੇਖਿਆ। ਹਾਂ ਬਿਲਕੁਲ। ਇਹ ਬੜਾ ਹੀ ਪੁਰਾਣਾ ਗੁਰਮੁਖੀ ਨਹੀਂ ਆ, ਹਿੰਦੀ ਆ। ਇਹ ਹਿੰਦੀ ਚ ਕੁਛ ਲਿਖਿਆ ਹੈ ਜੀ, ਹਿੰਦੀ ਚ ਲਿਖਿਆ ਹੈ। ਇਹ ਦਰਵਾਜ਼ਾ ਵਾ, ਕਹਿੰਦੇ ਕਿ ਉਹ ਬੜਾ ਪੁਰਾਣਾ ਹੋ ਗਿਆ। ਅੱਛਾ ਜਿਹੜਾ ਸੀ ਉਹ ਬਹੁਤ ਬੰਦੇ ਬਚੇ ਨੇ। ਅੱਛਾ ਰਾਸਤਾ ਵੀ ਦਿਓ। ਹਾਂ ਪੁਰਾਣੀਆਂ ਜਗ੍ਹਾ, ਪੁਰਾਣਾ ਹੀ ਆਇਆ। ਹੁਣ ਪੁਰਾਣੀਆਂ ਨੇ ਇਮਾਰਤਾਂ ਜ਼ਿਆਦਾ ਨਾ, ਆਹ ਵੇਖੋ ਵੀ ਪੁਰਾਣੀਆਂ ਇਮਾਰਤਾਂ। ਹਾਂ ਉਹ ਸਾਰਾ ਕਿਲਾ ਹੀ ਖੱਟਾ ਖੱਟਾ। ਚਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਹਾਂ ਕਿਲੇ ਦੇ ਬਾਹਰ, ਬਾਬੇ ਰੋਸ਼ਨ ਗੇਟ ਤੇ। ਇਹ ਬਾਬੇ ਰੋਸ਼ਨ ਦਰਵਾਜ਼ਾ ਹੈ ਕਿਲੇ ਦਾ, ਤੇ ਇਹ ਜਿਹੜਾ ਨਾ ਇੱਥੋਂ ਅੰਦਰ ਹੋਈਦਾ ਕਿਲੇ 'ਚ। ਤੇ ਇੱਕ ਜਿਹੜੇ ਪਹਿਲਾਂ ਛੋਟੇ ਦਰਵਾਜ਼ੇ ਦਿਖਾਏ ਸੀ, ਉਹ ਇਹਦੇ ਅੰਦਰ ਹੀ ਆਪਣੇ ਆਪ 'ਚ ਇਹ ਨਾ ਪੂਰੀ ਦੁਨੀਆ ਹੈਗੀ ਹੈ ਕਿਲਾ। ਇੱਥੇ ਇੱਕ ਮੰਦਿਰ ਸੀਗਾ ਜਿਹੜਾ ਢਾਹ ਦਿੱਤਾ ਵਾ, ਕਿਉਂਕਿ 2-3 ਵਾਰੀ ਜਿਹੜਾ ਵਾ ਇੱਥੇ ਹਾਦਸਾ ਹੋਇਆ ਵਾ, ਜਾਨੀ ਖਤਰਾ ਸੀਗਾ। ਹਾਂ ਉਹ ਕਹਿੰਦੇ ਸੀ ਬਹੁਤ ਨਾਜ਼ੁਕ ਹੋ ਗਿਆ ਸੀ, ਵੀ ਕਿਸੇ ਬੜਾ ਹਾਲ ਹੋ ਗਿਆ ਸੀ, ਮੰਦਿਰ ਢਾਹਤਾ ਵਾ। ਹਾਂ ਇਹ ਸੀ ਕਿਲੇ ਦਾ ਗੇਟ। ਦਰਵਾਜ਼ੇ ਮੋਟੇ ਚੰਗਾਠਾਂ ਵਾਲੇ ਦਰਵਾਜ਼ੇ, ਆਵੇ ਮੋਟੇ, ਆ ਪੂਰੀ ਹੱਥ ਜਿੰਨੇ ਨਾ ਮੋਟਾ ਦਰਵਾਜ਼ਾ ਵਾ, ਤਗੜੀ ਵੱਡੇ ਤੇ ਤਗੜੇ ਉਹ ਉੱਤੋਂ ਤੱਕ। ਤੇ ਇਹ ਦਰਵਾਜ਼ਿਆਂ ਤੇ ਵੀ ਨਾ ਆਹ ਜਿਹੜੇ ਲੱਗੇ ਨਾ, ਇਹ ਪਤਾ ਕਿਉਂ ਲੱਗੇ ਸਾਡੇ, ਕਿ ਮੈਂ ਦੱਸਾਂ? ਇਹ ਨਾ ਇਹ ਤੇ ਹੁਣ ਅੱਗੋਂ ਭੂਰੇ ਹੋਏ ਨੇ, ਅੱਗੋਂ ਨਾ ਇਹਦੇ ਸੂਏ ਹੁੰਦੇ ਸੀ, ਸੂਏ ਟੈਪ ਇਹ ਹੁੰਦੇ ਸੀ। ਜਦੋਂ ਕਿਲਿਆਂ 'ਚ ਹਾਥੀ ਹਮਲੇ ਕਰਦੇ ਸੀ ਨਾ, ਉਹਨਾਂ ਨੂੰ ਵੱਜਦੇ ਸੀ, ਉਹਨਾਂ ਵਾਸਤੇ ਲਵਾਏ ਹੁੰਦੇ ਸੀ ਕਿ ਹਾਥੀ ਜਦੋਂ ਦਰਵਾਜ਼ੇ ਨੂੰ ਮਾਰੇ ਮੂਰੇ ਤੇ ਅੱਗੋਂ ਦੇ ਆ ਸੁੰਬ ਜੇ ਵੱਜਣ। ਹੁਣ ਅੱਗੋਂ ਘੜੇ ਜਿਹੇ ਹੋਏ ਆ। ਸਿਰਫ ਹੁਣ ਮਤਲਬ ਕਿ ਇੱਥੇ ਦਾ ਦਰਵਾਜ਼ਾ ਹੀ ਰਹਿ ਗਿਆ ਵਾ, ਤੇ ਕੁਛ ਥੋੜੇ ਜਿਹੇ ਸਸਤਾ ਮਕਾਨ ਨੇ ਬਕਾਇਆ। ਹੁਣ ਆਪਾਂ ਚੱਲਦੇ ਸ਼ਾਹੀ ਮਸਜਿਦ ਹੈ। ਹੁਣ ਆਹ ਵੇਖੋ ਦਰਵਾਜ਼ੇ ਦੇ ਵਿੱਚ ਛੋਟੀ ਜਿਹੜੀ ਨਾ ਖਿੜਕੀ ਕੱਢੀ ਹੋਈ ਹੈ ਨਾ, ਖਿੜਕੀਆਂ ਵੱਡੀਆਂ ਹੁੰਦੀਆਂ ਨੇ ਨਾ। ਤੇ ਆ ਜਾਓ ਜੀ ਹੁਣ ਤੁਰੀਏ ਥੋੜਾ ਜਿਹਾ ਅੱਗੇ, ਤੇ ਹੁਣ ਤੁਹਾਨੂੰ ਲੈ ਕੇ ਚੱਲੀਏ ਆਪਾਂ ਸ਼ਾਹੀ ਮਸਜਿਦ। ਇਹਦੇ ਵਿੱਚ ਕਾਫੀ ਪੁਰਾਣੀਆਂ ਇਮਾਰਤਾਂ ਘਰ ਨੇ, ਅੱਗੇ ਵੀ ਵਿਖਾਉਂਦੇ ਆਏ ਆ ਤੇ ਹੁਣ ਤੁਹਾਨੂੰ ਵਿਖਾਉਂਦੇ ਲਿਜਾਂਦੇ ਆ ਵਾਪਸ। ਤੇ ਸ਼ਾਹੀ ਮਸਜਿਦ ਹੁਣ ਚੱਲਦੇ ਆ, 500 ਸਾਲ ਪੁਰਾਣੀ ਕਹਿੰਦੇ ਮਸਜਿਦ। ਕਿੰਨੀ ਦੇਰ ਤੋਂ ਰਹਿ ਰਹੇ ਇੱਥੇ? ਬਚਪਨ ਹੀ ਇੱਥੇ ਲੰਘਿਆ? ਓਏ 7ਵੀਂ ਪੀੜ੍ਹੀ। 500 ਸਾਲ ਹੋਈ ਹੈ ਮਤਲਬ। ਤਾਂ ਤੁਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ, ਇਹ ਘਰ ਜਿਹੜੇ ਪੁਰਾਣੇ ਇਮਾਰਤਾਂ ਸਾਰੀਆਂ ਵੇਖਿਆ? ਅੱਛਾ ਫਿਰ ਹੌਲੀ ਹੌਲੀ ਚੇਂਜ ਹੁੰਦੀਆਂ ਗਈਆਂ। ਸਾਡੇ ਕਿਵੇਂ ਆ, ਸਾਰਾ ਕੁਝ ਨਿਜ਼ਾਮ ਗਲਤ ਹੋਇਆ। ਓਕੇ ਥੱਲੇ ਬੜਾ ਕੁਛ ਹੈਗਾ ਸੀ। ਸਬਜ਼ੀਆਂ, ਪੱਠੇ, ਮਾਲ ਥੱਲੇ ਲੱਭ ਜਾਣਾ, ਪੱਠੇ ਲਿਆਣੇ। ਹੁਣ ਕੋਠੀਆਂ ਬਣੀਆਂ ਖੜੀਆਂ। ਵੇਖੋ ਬਾਬਾ ਜੀ ਦੀ ਗੱਲ ਸੁਣੋ, ਬਾਬਾ ਜੀ ਨੇ ਕਿਹਾ ਸਾਡੇ ਵਹਿੰਦੇ ਆ ਸਾਰਾ ਕੁਛ ਗਲਤ ਹੋਇਆ, ਵੀ ਇਹ ਗਲਤ ਕੀਤਾ, ਢਾਉਣੇ ਨਹੀਂ ਸੀ ਚਾਹੀਦੇ ਉਹਨਾਂ ਨੂੰ। ਸਾਹਮਣੇ ਕੋਠੀ ਬਣੀ ਖੜੀ, ਤੇ 3 ਮੰਜ਼ਲਾ ਚੁਬਾਰਾ ਸੀ। ਅੱਛਾ ਬੜਾ ਸੋਹਣਾ ਚੁਬਾਰਾ ਹੋਣਾ ਹਨਾ, ਹਿੰਦੁਸਤਾਨ ਦੇ ਦੌਰ ਦਾ। ਹਾਏ ਹਾਏ। ਹੁਣ ਸਾਨੂੰ ਸ਼ਾਹੀ ਮਸਜਿਦ ਦਾ ਦੱਸ ਦਿਓ, ਸਿੱਧੇ ਚੱਲ ਜੀਏ? ਸਿੱਧੇ ਜਾਓ ਬਾਅਦ। ਠੀਕ ਹੈ। ਤਕਰੀਬਨ ਜਿੰਨਾ ਦੁਕਾਨਾਂ 3 ਗਲੀਆਂ ਛੱਡ ਕੇ ਤੀਸਰੀ ਚੌਥੀ ਗਲੀ ਆਏ। ਉਹ ਮਸਜਿਦ ਦੇ ਬਾਰੇ ਦੱਸੋ ਥੋੜਾ ਜਿਹਾ, ਉਹ ਕਿੰਨੀ? ਮਸਜਿਦ ਅਕਬਰ ਬਾਦਸ਼ਾਹ ਵੇਲੇ। ਅੱਛਾ ਜੀ, ਅਕਬਰ ਬਾਦਸ਼ਾਹ। ਹਾਂ ਉਹ ਦੌਰ। ਠੀਕ ਹੈ। ਮਕਬੂਲ ਹੋ ਗੁਜ਼ਰੇ ਨੇ ਅਨਵਰ ਸ਼ਾਹ ਦੇ ਬਾਗ। ਤੇ ਹਲੇ ਸਾਰਾ ਕੁਝ ਹੈ ਕਿ ਉਹ ਵੀ? ਬਿਲਕੁਲ ਹੈ। ਅੱਛਾ ਸੈਟ ਹੀ ਹੈ। ਬਿਲਕੁਲ ਉਹ ਦੇਖਦੇ ਹਾਂ ਜੀ ਜਾ ਕੇ। ਨਾਲ ਦਰਬਾਰ ਵੀ ਹੈ। ਠੀਕ ਹੈ ਚਲੋ ਜੀ।
ਦੇਖਦੇ ਆ ਚੱਲ ਕੇ। ਬਹੁਤ ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਜਜ਼ਾਕੱਲਾ ਖੈਰ। ਲੋ ਜੀ, ਗਰਮੀ ਵੀ ਹੈ ਵਾ ਤੇ ਉੱਤੋਂ ਚੜਾਈਆਂ ਵੀ ਚੜ ਰਹੇ ਆ ਤੇ ਮਸਜਿਦ ਦਾ ਵੀ ਪਤਾ ਲੱਗ ਗਿਆ ਵਾ, ਨਾਲ ਕਹਿੰਦੇ ਦਰਬਾਰ ਵੀ ਹੈ ਪੁਰਾਣਾ ਤੇ ਉੱਥੇ ਜਗ੍ਹਾ ਨਾ ਹੁਣ ਚੱਲ ਕੇ ਤੁਹਾਨੂੰ ਉੱਥੇ ਦਾ ਮੰਜ਼ਰ ਦਿਖਾਉਂਦੇ ਆ। ਤੇ ਆ ਵੇਖੋ ਇਹਨਾਂ ਨੇ ਨਾ ਪੈਪ ਪਾਏ ਹੋਏ ਆ, ਪਾਣੀ ਵਾਸਤੇ ਹੋਣੇ ਸਾਡੇ ਵਾਲੇ ਪੈਪ, ਪਾਣੀ ਪੀਣ ਵਾਲੇ ਨਾ, ਪੀਣ ਵਾਲਾ ਪਾਣੀ ਆ ਜਿਹੜਾ ਉਹ ਪੈਪਾਂ ਵਿੱਚ ਦੀ ਘਰਾਂ 'ਚ ਪਹੁੰਚਦਾ। ਤੇ ਆਹ ਵੇਖੋ, ਹਾਏ ਢੱਠ ਗਏ। ਇੱਕ ਦਿਨ ਅਸਾਂ ਪਰਦੇਸੀਆਂ ਵੀ ਤੁਰ ਜਾਣਾ ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ। ਇਹ ਖਿੜਕੀਆਂ ਨੇ ਬਾਈ ਜੀ, ਤੇ ਆ ਬਰੀਕ ਇੱਟਾਂ ਨੇ, ਪਹਿਲੇ ਇਦਾਂ ਦੀਆਂ ਟੈਲਾਂ ਨਾਲ ਬਣਦੇ ਸੀ ਘਰ। ਇੱਥੋਂ ਦੇ ਬਜ਼ੁਰਗਾਂ ਨੇ ਵੇਲਾ ਦਰਵਾਜ਼ਾ ਵੀ ਪੁਰਾਣਾ ਵਾ ਵੀ ਕਿੱਦਾਂ ਜਿਹੜੇ ਆ ਮਤਲਬ ਕਿ ਸਾਡੇ ਸਾਹਮਣੇ ਹੁੰਦੀਆਂ ਨਿਜ਼ਾਮ। ਹਾਂ ਵੇਖ ਲਓ, ਉਹ ਗੱਲ ਕਰਦਿਆਂ ਹੋ ਗਿਆ ਸੀ ਨਾ ਥੋੜਾ ਜਿਹਾ ਯਾਰ ਨਹੀਂ ਸੀ ਹੋਣਾ ਚਾਹੀਦਾ ਏਦਾਂ ਨਾ, ਪੁਰਾਣੇ ਨਹੀਂ ਸੀ ਢੱਟਣੇ ਚਾਹੀਦੇ। ਮੇਰੇ ਵੇਖਦਿਆਂ ਸਭ ਕੁਝ ਗਲਤ ਹੈ। ਇਹ ਵੀ ਪੁਰਾਣਾ ਘਰ ਆ ਜੀ, ਪੁਰਾਣੇ ਦਰਵਾਜ਼ੇ ਆ ਜੀ ਹਲੇ ਵੀ ਇੱਥੇ ਉਵੇਂ ਹੀ, ਪੁਰਾਣੇ ਕੁੰਡੇ, ਪੁਰਾਣੇ ਦਰਵਾਜ਼ੇ ਹੈ। ਤੇ ਲਓ ਜੀ, ਇਹ ਆ ਉਹ ਮਸਜਿਦ ਜਿਹੜੀ ਅੱਜ ਤੋਂ 500 ਸਾਲ ਪੁਰਾਣੀ ਹੈ। ਤੇ ਇਹਨੂੰ ਥੋੜਾ ਜਿਹਾ ਮਤਲਬ ਹੱਥ ਪੱਲਾ ਤੇ ਵੱਜਿਆ ਹੈ ਸਾਡਾ ਹੀ, ਹਨਾ? 500 ਸਾਲ ਪੁਰਾਣੀ ਨਹੀਂ ਆ। ਹਾਂ 774 ਹਿਜਰੀ ਹੈ ਲਿਖਿਆ ਭਲਾ, ਉਹ ਲਿਖਿਆ ਹੋਇਆ ਉਹ ਅਰਬੀ ਦੇ ਵਿੱਚ ਵੀ। ਅੱਛਾ, ਅਰਬੀ ਦੇ ਵਿੱਚ 774 ਹਿਜਰੀ ਤੇ 1300 ਤੇ ਇੱਥੇ 1353 ਕਿੰਨੀ ਈਸਵੀ। ਹੋ ਮਤਲਬ 1353 ਈਸਵੀ ਹਿਸਾਬ ਨਾਲ ਤੇ ਤਕਰੀਬਨ 700 ਸਾਲ ਪੁਰਾਣੀ। 700 ਸਾਲ ਮਤਲਬ ਉਹਦੇ ਕੰਪਾਊਂਡ 700 ਸਾਲ ਮਤਲਬ ਦੁਬਾਰਾ ਰੈਨੋਵੇਟ ਕੀਤੀ ਹੋਈ ਆ, ਹਨਾ? ਦੁਬਾਰਾ ਬਣਾਈ ਹੋਈ ਹੈ, ਸੈੱਟ ਕੀਤੀ ਹੋਈ ਪੁਰਾਣੀਆਂ ਜਿਹੜੀਆਂ ਇਹਦੀ ਤਾਂ ਬਿਲਕੁਲ ਹੀ ਵਿਚਾਰੇ ਦੀ ਬਾਤ ਹੋਈ ਹੈ ਨਾ। ਲਓ ਜੀ, ਇਹ ਵੀ ਇੱਕ ਇਮਾਰਤ ਹੈ ਪੁਰਾਣੀ ਤੇ ਖਤਮ ਹੋਈ ਪਈ। ਹਾਂ ਬਈ ਚੌੜੀਆਂ ਕਰਨਾ ਹੁੰਦੀਆਂ। ਉਹ ਵੇਖ ਦਰਵਾਜ਼ੇ, ਥੋੜਾ ਜਿਹਾ ਚਲੀਏ ਅੱਗੇ, ਇਸ ਤੋਂ ਗਾਂ ਫੈਮਿਲੀ ਰਹਿੰਦੀ ਹੈ। ਠੀਕ ਹੈ, ਓਕੇ। ਲਓ ਜੀ, ਬਹੁਤ ਪੁਰਾਣੀਆਂ ਇੱਥੇ ਇਮਾਰਤਾਂ, ਘਰ। ਬਾਹਰੋਂ ਭਾਵੇਂ ਅੱਗੋਂ ਲੋਕਾਂ ਨੇ ਫੰਕਸ਼ਨ ਚੇਂਜ ਕਰ ਲਏ, ਲੇਕਿਨ ਅੰਦਰ ਮਾੜੀ ਜੀ ਵੀ ਨਜ਼ਰ ਮਾਰੋ ਨਾ ਤੇ ਬਰੀਕ ਟਾਈਲ ਬਰੀਕ ਹੀ ਲੱਗੀ ਹੋਈ ਹੈ ਤੇ ਪੁਰਾਣਾ ਹੀ ਸਿਸਟਮ ਚੱਲੀ ਜਾ ਰਿਹਾ ਅੰਦਰਾਂ 'ਚ। ਤੇ ਹਲੇ ਚੱਲਦੇ ਆ ਅੱਗੇ, ਦੇਖਦੇ ਆ ਜੇ ਹੋਰ ਕੁਛ ਹੁੰਦਾ ਤੇ ਤੁਹਾਨੂੰ ਉਹ ਵੀ ਦਿਖਾਉਂਦੇ ਆ ਇੱਥੋਂ ਦਾ। ਇਹ ਦੇਖੋ ਜੀ, ਕਿੰਨੀ ਪਿਆਰੀ ਗਲੀ ਹੈ ਪੁਰਾਣੀ। ਆਹ ਵੇਖੋ ਜੀ, ਸੀੜੀਆਂ ਦਾ ਹਾਂ, ਇਹ ਵੀ ਪੁਰਾਣੀ ਇਮਾਰਤ ਹੈ, ਹਨਾ? ਕੋਈ ਗਰਮੀ ਤੇ ਲੱਗੀ, ਚੜਾਈਆਂ ਚੜੀਆਂ ਬਥੇਰਾ ਕੁਛ, ਲੇਕਿਨ ਸਵਾਦ ਵੀ ਆਇਆ ਪੁਰਾਣੀਆਂ ਜਗ੍ਹਾਵਾਂ ਵੇਖਣ ਦਾ, ਕਿ ਨਹੀਂ ਸਾਡਾ ਜੀ? ਬਹੁਤ। ਤੇ ਹੁਣ ਜਿਹੜਾ ਅਸੀਂ ਕਪਾਲਪੁਰ ਚੋਂ ਬਾਹਰ ਨਿਕਲ ਰਹੇ ਹਾਂ, ਜਿੱਧਰੋਂ ਆਏ ਸੀ ਉਧਰ ਨੂੰ ਵਾਪਸ ਜਾ ਰਹੇ ਹਾਂ। ਤੇ ਕਿੱਥੇ ਚੱਲੀਏ ਹੁਣ ਸਾਡਾ ਕੀ ਪਲਾਨ ਦੱਸੋ? ਹੁਣ ਚੱਲਦੇ ਆ, ਤੁਹਾਨੂੰ ਚਾਹ ਪਿਆਣਾ ਫੈਕਟਰੀਓ। ਠੀਕ ਹੈ, ਇਹ ਭਰਾ ਮੇਰਾ ਨਾ, ਇਹ ਟਰੱਕ ਆ ਇਹਨਾਂ ਦਾ ਆਪਣਾ ਮਜ਼ਦਾ ਵਾ। ਦੋ ਮਜ਼ਦੇ ਆ ਭਾਈ, ਮੇਰਾ ਤਾਇਆ ਦੱਸ ਕੇ ਗਿਆ। ਮਜ਼ਦਿਆਂ ਵਾਲੇ ਆ, ਹਨਾ? ਦੋ ਇਹ ਚਾਚੇ ਕੇ ਮੇਰੇ ਨਾਲ, ਇਹ ਮਜ਼ਦਿਆਂ ਵਾਲੇ ਆ ਜੀ, ਕਜ਼ਨ ਮੇਰੇ। ਤੇ ਇਹਦੇ ਕੋਲ ਚੱਲਦੇ ਆ ਉੱਥੇ, ਤੇ ਇਹਦੇ ਕੋਲ ਚਾਹ ਪਾਣੀ ਪੀਂਦੇ ਆ ਤੇ ਫਿਰ ਜਿਹੜਾ ਨਾ ਅੱਗੇ ਨਿਕਲਾਂਗੇ। ਤੇ ਇਹ ਦਪਾਲਪੁਰ ਤੁਹਾਨੂੰ ਆਪਾਂ ਪੂਰਾ ਨਹੀਂ ਦਿਖਾਇਆ, ਇਹ ਆਪਾਂ ਅੰਦਰੂਨ ਤੁਹਾਨੂੰ ਦਿਖਾਇਆ ਵਾ, ਜਿਹੜਾ ਅੰਦਰੂਨ ਪ੍ਰੋਪਰ ਹੁੰਦਾ, ਜਿਹੜਾ ਪੁਰਾਣਾ ਸ਼ਹਿਰ ਹੁੰਦਾ ਵਾ। ਇਹ ਪੁਰਾਣਾ ਸ਼ਹਿਰ ਸੀ ਜਿਹੜਾ ਤੁਹਾਨੂੰ ਆਪਾਂ ਅੰਦਰੋਂ ਕਿਲਾ ਟਾਈਪ ਦਿਖਾ ਕੇ ਲਿਆਏ ਆ ਸਾਰਾ। ਦਪਾਲਪੁਰ ਤੋਂ ਨਿਕਲਣ ਲੱਗੇ ਸੀ, ਰਕਸ਼ਾ ਲੈਣ ਲੱਗੇ ਸੀ, ਤੇ ਕਦਰ ਮੇਰਾ ਕਹਿੰਦਾ ਵੀ ਪਹਿਲਾਂ ਨਾ ਕੁਛ ਹਲਕਾ ਫੁਲਕਾ ਨਾ ਖਾ ਲਈਏ, ਕਿ ਨਹੀਂ ਜੀ? ਹਾਂਜੀ। ਸਮੋਸਾ ਜਿਹੜਾ ਨਾ ਇੱਕ ਅੱਧਾ ਸਮੋਸਾ ਖਾ ਲਈਏ ਤੇ ਫਿਰ ਜਿਹੜਾ ਨਾ ਇੱਥੋਂ ਨਿਕਲਦੇ ਆ। ਕਿੱਥੇ ਲੈ ਕੇ ਚੱਲੇ ਜੇ? ਸੀੜੀਆਂ ਪੌੜੀਆਂ ਨੇ ਛੋਟੀਆਂ। ਲਓ ਜੀ, ਖਾ ਪੀ ਲਿਆ ਵਾ, ਕਹਿੰਦਾ ਰਕਸ਼ਾ ਫੜੋ। ਉਹ ਰਕਸ਼ੇ ਖਲੋਤੇ। ਲਓ ਜੀ, ਲਾਰੀ ਲੱਭ ਗਈ ਆਪਾਂ ਨੂੰ। ਕਿੰਨੇ ਚ ਗੱਲ ਬਣੀ ਹੈ? ਮੈਂ ਵੀ ਹੁਣ ਜਿੱਥੇ ਆ ਗਏ, ਇੱਥੋਂ ਕਹਿੰਦੇ ਪਿਆਲਾ ਮਿਲਦਾ ਚਾਹ ਦਾ, ਬੰਦਾ ਪਿਆਲਾ ਪੀ ਜਾਂਦਾ, ਐਡੀ ਸਵਾਦ ਹੁੰਦੀ ਹੈ। ਇਹ ਵੇ ਪਿਆਲੇ, ਟਰਾਈ ਕਰਦੇ ਆ ਕੀ ਬਣਦਾ। 5 ਦੇ ਨਾਂ ਤੇ 5 ਪਿਆਲੇ, 5 ਪੀਰਾਂ ਦੇ ਨਾਂ ਤੇ ਭਾਈ 2 ਹੋਰ ਆ ਗਏ। ਇਹ ਤਾਂ ਸਬਰ ਦਾ ਹੀ ਪਿਆਲਾ ਉਸਤਾਦ ਹੈ ਨਾ? ਹੈਂ?
ਸ਼ਾਮ ਨੂੰ ਸਾਰੇ ਡਰਾਈਵਰ ਰੋਟੀ ਖਾ ਕੇ ਇੱਥੇ ਇਕੱਠੇ ਹੋਏ ਹੁੰਦੇ ਤਾਂ ਜੀ ਚੱਲੇਗਾ ਭੱਜੇਗਾ ਅੱਛਾ ਯਾਰ ਕੋਸ਼ਿਸ਼ ਕਰਦੇ ਆ ਭਾਈ ਵਧੀਆ ਵਾ ਕੀ ਹੋ ਪਤਾ ਲੱਗ ਜਾਏਗਾ ਅੱਛਾ ਅਭੀ ਜੀ ਕੋਸ਼ਿਸ਼ ਕਰੋ ਫਿਰ ਅੱਛੇ ਵਾਲੀ ਪਹਿਲੇ ਕੋਸ਼ਿਸ਼ ਦੂਰ ਨਜ਼ਰ ਆਉਂਦੀ ਤੇ ਨਹੀਂ ਹੋਣੀ ਤੇ ਲਓ ਜੀ ਆਪਾਂ ਪਹੁੰਚ ਗਏ ਆ ਆਪਣੇ ਕਜ਼ਨ ਦੀ ਫੈਕਟਰੀ ਤੇ ਹੁਣ ਜਿਹੜਾ ਇੱਥੇ 2 ਮਿੰਟ ਬਹਿ ਕੇ ਤੇ ਘਰ ਨੂੰ ਨਿਕਲਦੇ ਆ ਵਲੌਗ ਤੁਸੀਂ ਦੇਖਿਆ ਆਪਾਂ ਤੁਹਾਨੂੰ ਦਪਾਲਪੁਰ ਦਿਖਾਇਆ ਦਪਾਲਪੁਰ ਤਹਿਸੀਲ ਦੇ ਵਿੱਚ ਜੋ ਪੁਰਾਣਾ ਸੀ ਦਪਾਲਪੁਰ ਵਿੱਚ ਉਹ ਦਿਖਾਇਆ ਤੁਹਾਨੂੰ ਕਿਲ੍ਹਾ ਦਿਖਾਇਆ ਮਸਜਿਦ ਦਿਖਾਈ ਇਸ ਵਲੌਗ 'ਚ ਆਪਣੇ ਸਮੀ ਜੱਟ ਨੂੰ ਦੋ ਇਜਾਜ਼ਤ ਮਿਲਦੇ ਆ ਅਗਲੇ ਵਲੌਗ ਰੱਬ ਰੱਖ